अस्सलाम वालेकुम हीरो। मेरी पता नहीं तुम तस्वीर आ रही है कि नहीं, लेकिन बहरहाल मेरा ख्याल है कि लाइव है इस वक्त ट्रांसमिशन। सवाल ये वे कि असी की करिए कि पंजाबी नू ਜ਼ਬਾਨ ਨੂੰ ਅਸੀਂ ਮੀਡੀਅਮ ਆਫ ਇੰਸਟਰਕਸ਼ਨ ਬਣਵਾ ਸਕੀਏ ਪੰਜਾਬ ਦੇ ਸਕੂਲਾਂ 'ਚ। ਉਹਦਾ ਮੇਰੇ ਨਜ਼ਦੀਕ ਤੇ ਇੱਕ ਹੀ ਇਲਾਜ ਹੈ, ਤੁਸੀਂ ਵੀ ਆਪਣਾ ਹਿੱਸਾ ਪਾਓ, ਕਮੈਂਟਸ ਕਰੋ। मैं तो समझना कि एहतजाज होना चाहिए और हर सतह ते होना चाहिए, हर फोरम ते होना चाहिए। और इस वक्त जिहड़ा मौजूदा फी जमाना सब तो मजबूत फोरम है वो बिलाशुबा साढ़े वास्ते कम से कम सोशल मीडिया ही है। सोशल मीडिया एक ऐसा फोरम है जिहड़ा रियासतां नूं भी प्रैशराइज करता है, हुकूमतां नूं भी प्रैशराइज करता है और नाल नाल जिहड़ा तुहाडा रवायती मीडिया है उहनूं भी दबाव का शिकार बनाता है। तो क्यों ना असी इस वारी का जोड़ा 21 फरवरी है वो किसी प्रैस क्लब के अगे जाके मनाने की बजाय वो अपना एहतजाज जोड़ा है असी दुनिया पूरी च फैलाइए और हर बंदे को इंटरनेट की एक्सेस मौजूद है, हर बंदा ये अपना हिस्सा पावे। ते ਉਹ ਇਹਦੇ ਵਿੱਚ ਕੰਟਰੀਬਿਊਟ ਕਰਨ ਸਾਰੇ ਲੋਕ। ਜੀ ਰੁਮੈਸਾ ਤੁਹਾਡਾ ਮੈਂ ਕਮੈਂਟ ਮੈਨੂੰ ਸਮਝ ਨਹੀਂ ਆਇਆ, ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਸਾਰੇ ਅਸੀਂ ਹਿੱਸਾ ਪਾਈਏ ਕਿ ਇਹ ਜਿਹੜੀ ਧਰਤੀ ਦੀ ਜ਼ੁਬਾਨ ਹੈ ਇਹ ਲਾਗੂ ਹੋ ਜਾਏ ਔਰ ਐਟਲੀਸਟ ਇਹ ਵੇ ਕਿ ਅਸੀਂ ਸਿਚੁਏਸ਼ਨ ਐਕਸਪੋਜ਼ ਕਰੀਏ ਕਿ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ 1849 ਤੋਂ ਲੈ ਕੇ 2021 ਤੱਕ ਇਹ ਸਾਡੀ ਰਿਆਸਤ ਕੋਲ ਕੋਈ ਜਵਾਬ ਨਹੀਂ ਹੈ, ਕੋਈ ਜਵਾਬ ਨਹੀਂ ਹੈ ਕਿ ਇਹ ਇੱਥੇ 4 ਸੂਬਿਆਂ ਦੇ ਵਿੱਚੋਂ 3 'ਚ ਉਹਨਾਂ ਦੀਆਂ ਮਾਂ ਬੋਲੀਆਂ ਪੜ੍ਹਾਈਆਂ ਜਾ ਰਹੀਆਂ ਨੇ ਔਰ ਪੰਜਾਬ 'ਚ ਪਿਛਲੇ 72-73 ਸਾਲ ਤੋਂ ਸਾਡੇ ਪਾਕਿਸਤਾਨੀ ਪੰਜਾਬ 'ਚ ਪੰਜਾਬੀ ਜ਼ੁਬਾਨ ਨਹੀਂ ਪੜ੍ਹਾਈ ਜਾ ਰਹੀ, ਜਿਹੜਾ ਕਿ ਬੁਨਿਆਦੀ ਤੌਰ ਤੇ ਅਸਲ ਪੰਜਾਬੀ ਦਾ ਘਰ ਹੀ ਇਹ ਹੈ। ਹਿੰਦੁਸਤਾਨ ਦਾ ਪੰਜਾਬ ਤਾਂ ਸਾਡੇ ਨਾਲੋਂ ਬਹੁਤ ਛੋਟਾ ਹੈ, ਬਹੁਤ ਹੀ ਛੋਟਾ ਹੈ। ਅਸਲ ਪੰਜਾਬੀ ਸਪੀਕਰਸ ਜਿਹੜੇ ਨੇ ਉਹ 3 ਗੁਣਾ ਤਾਦਾਦ 'ਚ ਤੇ ਇੱਧਰ ਬੈਠੇ ਨੇ। ਹੁਣ ਇਹਨਾਂ ਦੇ ਬੱਚਿਆਂ ਨੂੰ ਪੰਜਾਬੀ ਅਗਰ ਨਹੀਂ ਪੜ੍ਹਾਈ ਜਾ ਰਹੀ ਤੇ ਸਾਡਾ ਇਹ ਹੱਕ ਬਣਦਾ ਹੈ ਕਿ ਅਸੀਂ ਰਿਆਸਤ ਨੂੰ ਪੁੱਛੀਏ, ਰਿਆਸਤ ਪਾਕਿਸਤਾਨ ਨੂੰ ਸਵਾਲ ਕਰੀਏ, ਹਕੂਮਤ ਪਾਕਿਸਤਾਨ ਨੂੰ ਸਵਾਲ ਕਰੀਏ, ਪੰਜਾਬ ਗਵਰਨਮੈਂਟ ਨੂੰ ਸਵਾਲ ਕਰੀਏ। ਔਰ ਇਹ ਸਿਰਫ ਨਾ ਸਿਰਫ ਇਸ ਸਾਡਾ ਹੱਕ ਬਣਦਾ ਬਲਕਿ ਇਸ ਹੱਕ ਦੀ ਤਾਈਦ ਜਿਹੜਾ ਹੈ ਉਹ ਸਾਡੀਆਂ ਅਦਾਲਤਾਂ ਕਰ ਚੁੱਕੀਆਂ ਨੇ ਔਰ ਮਜ਼ੀਦ ਕਰ ਰਹੀਆਂ ਨੇ। ਜਿਹੜੇ ਮਜ਼ੀਦ ਵੀ ਪਟੀਸ਼ਨ 'ਚ ਗਏ ਨੇ ਉਹਨਾਂ ਵਾਰ ਦੇ ਪਿੱਛੇ ਲੱਗ ਕੇ ਵੀ ਅਦਾਲਤਾਂ ਨੇ ਪੁੱਛਿਆ ਸਰਕਾਰ ਕੋਲੋਂ ਕਿ ਕਿਉਂ ਨਹੀਂ ਪੜ੍ਹਾ ਰਹੇ। ਜ਼ਾਹਿਰ ਹੈ ਇਹਦਾ ਕੋਈ ਜਵਾਬ ਨਹੀਂ ਹੈ ਪੂਰੀ ਰਿਆਸਤ ਕੋਲ ਸਵਾਏ ਇਸ ਦੇ ਕਿ ਝੂਠੇ ਬਹਾਨੇ ਜਿਹੜੇ ਕਰਦੇ ਨੇ ਔਰ ਝੂਠ ਔਰ ਸਾਜ਼ਿਸ਼ੀ ਥਿਊਰੀਜ਼ ਔਰ ਮਫਰੂਜ਼ੇ ਪੇਸ਼ ਕਰਦੇ ਨੇ। ਜਿਵੇਂ ਮੁਰਾਦ ਰਾਸ ਨੇ ਕਹਿ ਦਿੱਤਾ ਜੀ ਕਿ ਇੱਥੇ ਤੋਂ ਜੀ ਕਈ ਜ਼ਬਾਨਾਂ ਨੇ। ਉਹ ਯਾਰ ਤੇਰੀ ਤਾਂ ਸਟੱਡੀ ਕੋਈ ਨਹੀਂ ਹੈ ਜ਼ਬਾਨਾਂ ਦੇ ਉੱਤੇ, ਤੇਰਾ ਤਾਂ ਇਲਮ ਹੀ ਬਹੁਤ ਨਾਕਸ ਹੈ। ਤੂੰ ਕਿਸ ਚੱਕਰ 'ਚ ਇਹ ਗੱਲ ਕਰ ਰਿਹਾ? ਤੈਨੂੰ ਪਹਿਲੇ ਸਟੱਡੀ ਹੋਣੀ ਚਾਹੀਦੀ ਕਿ ਪੰਜਾਬੀ ਜ਼ਬਾਨ ਦਾ ਔਰਿਜਨ ਕੀ ਹੈ, ਪੰਜਾਬੀ ਜ਼ਬਾਨ ਹੈ ਕੀ, ਇਹਦਾ ਪਿਛੋਕੜ ਕੀ ਹੈ। ਇਹ ਸਾਡੇ 5000 ਸਾਲ ਦੀ ਜ਼ਬਾਨ ਨੂੰ ਤੂੰ ਏਡੀ ਵੱਡੀ ਸਿਵਲਾਈਜੇਸ਼ਨ ਦੀ ਜ਼ਬਾਨ ਨੂੰ ਤੂੰ ਇਲਾਕਾਈ ਜ਼ਬਾਨ ਕਹਿ ਦਿੱਤਾ। ਇਹ ਕਿਸ ਤਰ੍ਹਾਂ ਮਤਲਬ ਮੁਮਕਿਨ ਹੈ ਜੀ ਕਿ ਤੁਸੀਂ ਇਹਨੂੰ ਇਲਾਕਾਈ ਜ਼ਬਾਨ ਕਹਿ ਦਿਓ ਜਾਂ ਇਸ ਤਰ੍ਹਾਂ ਦੇ ਬਹਾਨੇ ਮਾਰੋ ਕਿ ਜੀ ਇੱਥੇ ਤੇ ਜੀ ਬੜੇ ਲਹਿਜੇ ਬੋਲੇ ਜਾਂਦੇ ਨੇ। ਯਾਰ ਧਰਤੀ ਦੀ ਇੱਕ ਹੀ ਜ਼ਬਾਨ ਹੁੰਦੀ ਹੈ। ਹਰ ਧਰਤੀ ਤੇ, ਹਰ ਮੁਲਕ 'ਚ, ਹਰ ਰਿਆਸਤ 'ਚ, ਹਰ ਸੂਬੇ 'ਚ ਛੋਟੇ ਮੋਟੇ ਗਰੋਹ ਹੋ ਸਕਦੇ ਨੇ ਔਰ ਸਾਰੀਆਂ ਥਾਵਾਂ ਤੇ ਹੈ ਨੇ। ਹੁਣ ਸਿੰਧ ਵਿੱਚ ਅਗਰ ਸਿੰਧੀ ਲਾਗੂ ਹੋਏ ਤੇ ਕੀ ਗੱਲ ਹੈ ਉੱਥੇ ਥਰੀ ਵੱਖਰੀ ਜ਼ਬਾਨ ਨਹੀਂ? ਜਾਂ ਪਸ਼ਤੋ ਦੇ ਕਈ ਸਾਰੇ ਲਹਿਜੇ ਨੇ। ਬਲੋਚਿਸਤਾਨ ਦੇ ਵਿੱਚ ਕੀ ਗੱਲ ਹੈ ਹੋਰ ਜ਼ਬਾਨਾਂ ਨਹੀਂ ਬੋਲੀਆਂ ਜਾਂਦੀਆਂ? ਹੁਣ ਉਹਨਾਂ ਸੂਬਿਆਂ ਦੇ ਵਿੱਚ ਵੀ ਤੇ ਇੱਕ ਵੱਡੀ ਸੂਬਾਈ ਕੌਮੀ ਜ਼ੁਬਾਨ ਲਾਗੂ ਹੈ। ਸਿੰਧ ਵਿੱਚ ਵੀ ਹੈ, ਪਖਤੂਨਖਵਾ 'ਚ ਵੀ ਹੈ, ਬਲੋਚਿਸਤਾਨ 'ਚ ਵੀ ਹੈ। ਸਿੰਧ ਤਾਂ ਇੰਨਾ ਅੱਗੇ ਕਿ ਉਹਨਾਂ ਮੀਡੀਅਮ ਆਫ ਇੰਸਟਰਕਸ਼ਨ ਬਣਾਇਆ। ਹੁਣ ਜਿਹੜਾ ਅਕਸਰੀਤੀ ਸੂਬਾ ਹੈ ਪੰਜਾਬ, ਬੰਗਾਲ ਤੋਂ ਬਾਅਦ ਇਹਦੀ ਵਾਰੀ ਹੈ ਕਿ ਇੱਥੇ ਇਹ ਅਕਸਰੀਅਤ ਹੋਣ ਦੇ ਬਾਵਜੂਦ ਇੱਥੇ ਜ਼ੁਬਾਨ ਦਾ ਨਾ ਹੀ ਕੋਈ ਨਹੀਂ, ਨਾ ਨਿਸ਼ਾਨ ਹੀ ਕੋਈ ਨਹੀਂ।
ਉਹਨੂੰ ਆਵਾਮ ਦੇ ਉੱਤੇ ਸੁੱਟ ਦਿੱਤਾ ਜਾਂਦਾ ਕਿ ਜੀ ਆਵਾਮ ਨਹੀਂ ਚਾਹੁੰਦੀ। ਤੁਸੀਂ ਆਵਾਮ ਨੂੰ ਕਿੰਨੀ ਵਾਰੀ ਪੁੱਛਿਆ ਜਾਂ ਕਿੰਨੀ ਵਾਰੀ ਇਸ ਮੁੱਦੇ ਦੇ ਉੱਤੇ ਨੈਸ਼ਨਲ ਡਿਬੇਟ ਕਰਾਈਏ ਕਿ ਸੱਚ ਝੂਠ ਦੀ ਤਮੀਜ਼ ਹੋ ਸਕੇ। ਸਾਨੂੰ ਬਿਠਾਓ ਨਾ ਸਾਹਮਣੇ ਤੇ ਲਿਆਓ ਆਪਣੇ ਜਿਹੜੇ ਜਿਹੜੇ ਮਾਹਿਰੀਨ ਲਸਾਨੀਆਤ ਨੇ ਔਰ ਹੁਕੂਮਤ ਦੇ ਜਿਹੜੇ ਹੈ ਨੇ ਮਿਨਿਸਟਰ, ਇਹਨਾਂ ਨੂੰ ਭਾਓ ਜ਼ਰਾ ਸਾਡੇ ਅੱਗੇ ਇੱਕ ਵਾਰੀ ਬਿਠਾਓ ਤਾਂ ਸਹੀ, ਅਸੀਂ ਇਹਨਾਂ ਨੂੰ ਦੱਸੀਏ ਕਿੰਨੇ ਵੀਆਂ ਦਾ 100 ਹੁੰਦਾ। ਇਹ ਤਾਂ ਡਰਦੇ ਨੇ, ਸਾਡੇ ਕੋਲੋਂ ਬਹਿੰਦੇ ਨਹੀਂ ਸਾਡੇ ਸਾਹਮਣੇ ਆ ਕੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਇਸੇ ਤਰ੍ਹਾਂ ਹੀ ਹੋ ਸਕਦੀਆਂ ਨੇ ਕਿ ਅਸੀਂ ਇਹ ਚੀਜ਼ ਦੱਸੀਏ ਦੁਨੀਆ ਨੂੰ ਕਿ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡੇ ਸੂਬੇ ਨਾਲ, ਸਭ ਤੋਂ ਵੱਡੀ ਕੌਮ ਨਾਲ ਜ਼ਿਆਦਤੀ ਹੋ ਰਹੀ ਹੈ ਔਰ 72-73 ਸਾਲਾਂ ਤੋਂ ਹੋ ਰਹੀ ਹੈ। ਇੰਟਰਨੈਸ਼ਨਲ ਫੋਰਮਸ ਤੱਕ ਆਵਾਜ਼ ਸਾਡੀ ਪਹੁੰਚੇ, ਅਦਾਲਤਾਂ ਸਾਡੀ ਮੰਨ ਚੁੱਕੀਆਂ ਨੇ। ਹੁਣ ਪਿੱਛੇ ਜ਼ਬਰ ਹੀ ਜ਼ਬਰ ਹੈ ਜਿਹੜਾ ਰਿਆਸਤ ਪਾਕਿਸਤਾਨ ਕਰ ਰਹੀ ਹੈ। ਸੁਪਰੀਮ ਕੋਰਟ ਫੈਸਲਾ ਦੇ ਚੁੱਕੀ, ਹਾਈ ਕੋਰਟ ਫੈਸਲਾ ਦੇ ਚੁੱਕੀ ਹੈ। ਦੁਨੀਆ ਪੂਰੀ ਮੁਤਫਕ ਹੈ ਕਿ ਮਦਰ ਲੈਂਗੁਏਜਸ ਜਿਹੜੀਆਂ ਨੇ ਇਹ ਬੁਨਿਆਦੀ ਤਾਲੀਮ ਵਾਸਤੇ ਬਿਹਤਰੀਨ ਜ਼ਰੀਆ ਨੇ, ਲੇਕਿਨ ਇਹ ਜ਼ਿੱਤੇ ਅੜੇ ਹੋਏ ਨੇ ਔਰ ਕੋਈ ਬਗੈਰ ਕਿਸੇ ਜਸਟੀਫਿਕੇਸ਼ਨ ਦੇ, ਬਗੈਰ ਕਿਸੇ ਜਵਾਬ ਦੇ ਦਬਾ ਕੇ ਬੈਠੇ ਹੋਏ ਨੇ। ਇੱਕ ਮੁਲਕ 'ਚ ਦੋਹਰੇ ਮਿਆਰ ਨੇ, ਸਿੰਧੀਆਂ ਵਾਸਤੇ ਕੋਈ ਹੋਰ ਮਿਆਰ ਹੈ, ਪੰਜਾਬੀਆਂ ਵਾਸਤੇ ਕੋਈ ਹੋਰ ਮਿਆਰ ਹੈ। ਵੀ ਪੰਜਾਬੀਆਂ ਦੇ ਨਾਂ ਦੇ ਉੱਤੇ ਤੁਸੀਂ ਉਰਦੂ ਜ਼ਿੰਦਾ ਰੱਖਣੀ, ਉਰਦੂ 'ਚ ਆਪਣੀ ਤਾਕਤ ਹੈ ਤੇ ਉਹਨੂੰ ਜ਼ਿੰਦਾ ਰਹਿਣ ਦਿਓ, ਰਹਿ ਜਾਏਗੀ। ਨਹੀਂ ਹੋਏਗੀ ਤੇ ਕਿੰਨੀ ਦੇਰ ਤੁਸੀਂ ਰੱਤ ਪਿਆਓਗੀ ਪੰਜਾਬੀ ਜ਼ੁਬਾਨ ਦੀ ਉਰਦੂ ਨੂੰ? ਮਤਲਬ ਮਾਂ ਬੋਲੀ ਮਾਰ ਕੇ ਇੱਕ ਇਲਾਕੇ ਦੀ, ਇੱਕ ਧਰਤੀ ਦੀ ਤੁਸੀਂ ਇੱਕ ਚੀਜ਼ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ। ਪੰਜਾਬੀਆਂ ਨੂੰ ਆਪਣੀ ਜ਼ੁਬਾਨ ਪੜ੍ਹਨ ਦਿਓ, ਉਹਦੇ ਵਿੱਚ ਉਹਨਾਂ ਨੂੰ ਸਿੱਖਿਆ ਲੈਣ ਦਿਓ, ਉਹਨਾਂ ਦਾ ਹੱਕ ਹੈ ਉਹਦੀ ਸਮਝ ਆਵੇ, ਉਹਨਾਂ ਨੂੰ ਬੁਨਿਆਦੀ ਤਸਵਰਾਤ ਉਹਨਾਂ ਦੇ ਕਲੀਅਰ ਹੋਣ, ਉਹਨਾਂ ਨੂੰ ਜਮਹੂਰੀਅਤ ਸਮਝ ਆਵੇ, ਉਹਨਾਂ ਨੂੰ ਸਾਇੰਸ ਸਮਝ ਆਵੇ, ਉਹਨਾਂ ਨੂੰ ਦੀਨੀ ਉਲੂਮ ਸਮਝ ਆਉਣ, ਉਹਨਾਂ ਨੂੰ ਮੁਆਸ਼ੀ ਉਲੂਮ ਸਮਝ ਆਉਣ। ਇਹ ਸਾਰੀਆਂ ਚੀਜ਼ਾਂ ਦੀ ਬੁਨਿਆਦ ਇਹੀ ਹੈ ਕਿ ਅਸੀਂ ਪੰਜਾਬੀ ਨਹੀਂ ਪੜ੍ਹ ਰਹੇ ਔਰ ਜਾਲੀ ਕਿਸਮ ਦੇ ਲੋਕ ਸਨ ਜਿਨ੍ਹਾਂ ਸਾਡੇ ਤੇ ਇਹ ਉਰਦੂ ਇਸ ਤਰ੍ਹਾਂ ਮਸਲਤ ਕੀਤੀ ਕਿ ਜਿੰਦਾ ਹੱਕ ਹੀ ਨਹੀਂ ਸੀ ਬਣਦਾ। ਸਾਡਾ ਹੱਕ ਬਣਦਾ ਹੈ ਕਿ ਅਸੀਂ ਸਿੱਖਿਆ ਆਪਣੀ ਮਾਂ ਬੋਲੀ 'ਚ ਲਈਏ। ਉਰਦੂ ਨੂੰ ਤੁਸੀਂ ਰੱਖਣਾ ਵਫਾਕੀ ਜ਼ੁਬਾਨ ਤੇ ਰੱਖੋ, ਲੇਕਿਨ ਇਹ ਪੰਜਾਬੀ ਦਾ ਕਤਲ ਕਰਕੇ ਤੇ ਵਫਾਕੀ ਜ਼ੁਬਾਨ ਨਾ ਰੱਖੋ ਇਹਨੂੰ, ਇਹ ਤਾਂ ਕੋਈ ਜਵਾਜ਼ ਨਹੀਂ ਹੈ ਜੀ। ਵੀਰੋ ਇਹੀ ਗੱਲ ਸੀ ਜੀ। ਫੇਰ ਇਨਸ਼ਾਅੱਲਾ ਕਿਸ ਵੇਲੇ ਗੱਲ ਕਰਾਂਗੇ ਜੀ। ਰੱਬ ਰਾਖਾ।